अस्सलाम वालेकुम रहमतुल्लाह। अज मैं आया है इस पिंड घोगे दे विच तहसील ते थाना कामों की है। ये बाबा आए ने गादली तो थाना लाडवा ते ज़िला करनाल तो। इन्हां दे सफ़र दियां यादां तुहाडे नाल वो शेयर करते हैं बाबा जी दे ज़बानी। अस्सलाम वालेकुम। वालेकुम सलाम। की हाल चाल? ठीक हो? खैरियत है? तुहाडा नाम की है? मीरबाज। तुहाडे वालिद दा नाम? कमरदीन। पिछों इंडिया चो जिस वक्त तुसी आए तुहाडी उम्र कितनी सी? उम्र बस ऐसी होगी 10 11 8 9 10 9-10 साल। ठीक हो गया। इंडिया च तुहाडा किहड़ा पिंड सी? गादली। अच्छा, ਉਹਦੇ ਨਾਲ ਕਿਹੜਾ ਥਾਣਾ ਕਿਹੜਾ ਸੀ ਉਹਦਾ? ਲਾਡਵਾ। ਤਹਿਸੀਲ ਜ਼ਿਲ੍ਹਾ ਕਰਨਾਲ। ਨਾਲ ਕਿਹੜੇ ਪਿੰਡ ਸੀ ਸਾਡੇ? ਹਾਂਜੀ, ਸਾਡੇ ਨਾਲ ਇਹ ਜੀ ਜਿਵੇਂ ਕਰਕੇ ਕੜੰਗੀ ਗਾਦਲੀ ਕੜੰਗੀ। ਕਿੰਨੇ ਮੀਲ ਸੀ ਤਕਰੀਬਨ? ਇਸੇ ਤਰ੍ਹਾਂ ਮੀਲ ਦਾ 1 ਮੀਲ ਫਾਸਲੇ ਤੇ ਸੀ। ਕਿਵੇਂ ਹੋਣੇ ਖਰਚਾ? ਕਿਹੜੇ ਪਿੰਡ ਸਨ ਨਾਲ ਜਿਹੜੇ ਨੇ? ਜਿਨ੍ਹਾਂ ਨਾਮ ਗਾਦਲੀ ਕੜੰਗੀ ਦੌਲਤਪੁਰ ਖੇੜੀ ਬੋਡੀ ਸੋਢੀ ਜਿਵੇਂ ਦੀ ਤੇ ਇਹ ਤੇ ਸਾਡੇ ਇਸ ਇਲਾਕੇ ਦੇ ਉਹਨਾਂ ਨੂੰ ਤੁਹਾਡਾ ਜਿਹੜਾ ਥਾਣਾ ਕਿਹੜਾ ਲੱਗਦਾ ਸੀ? ਲਾਡਵਾ। ਠੀਕ ਹੋ ਗਿਆ। ਉੱਥੇ ਜਿਹੜਾ ਤੁਹਾਡਾ ਪਿੰਡ ਸੀ ਉੱਥੇ ਕਿੰਨੇ ਕੁ ਮੁਸਲਮਾਨ ਸਨ ਪਿੰਡ ਦੇ ਵਿੱਚ ਤੇ ਸਿੱਖ ਕਿੰਨੇ ਕੁ ਸਨ, ਹਿੰਦੂ ਕਿੰਨੇ ਕੁ ਸਨ, ਕਿੰਨੇ ਕੁ ਘਰ ਸਨ ਟੋਟਲ ਆਬਾਦੀ? ਟੋਟਲ ਆਬਾਦੀ ਸਾਡੀ ਅਸੀਂ ਤੀਸਰੇ ਹਿੱਸੇ 'ਚ ਸਨ। ਠੀਕ ਹੈ। ਮੁਸਲਮਾਨ ਜਿਹੜੇ ਨੇ? ਹਾਂ। ਠੀਕ ਹੈ। ਹਿੰਦੂ? 2 ਹਿੱਸੇ ਸਨ ਉਹਨਾਂ ਦੇ। ਹਿੰਦੂਆਂ ਦੇ। ਤੇ ਸਿੱਖ ਇੱਥੋਂ ਲੁਧਿਆਣੇ ਗਏ ਸਨ। ਅੱਛਾ। ਫੈਸਲਾਬਾਦ ਮੁਰੱਬੇ ਮਿਲੇ ਉਹਨਾਂ ਨੂੰ। ਠੀਕ। ਇੱਥੋਂ ਫਿਰ ਮੈਂ ਭੋਏ ਬੇਟੀ ਤੇ ਖਤਰੀ ਵੀ ਹੋ ਗਈ ਸੀ। ਠੀਕ ਹੋ ਗਿਆ। ਠੀਕ ਕਿਉਂਕਿ ਉਹ ਫੈਸਲਾਬਾਦ ਤੋਂ ਗਏ ਸਨ। ਹਾਂ, ਫੈਸਲਾਬਾਦ ਹੋ ਗਿਆ। ਜੈਲਪੁਰੋਂ ਪਾਕਿਸਤਾਨ। ਹਾਂ। ਫਿਰ ਉੱਥੇ ਜਾ ਵਸੇ ਤੁਹਾਡੇ ਪਿੰਡ। ਉੱਥੇ ਜਾ ਕੇ ਉਹ ਖਤਰੀ ਕੋਲ ਪੈਲੀ ਲੈ ਕੇ ਤੇ ਫਿਰ ਉੱਥੇ ਰਹਿੰਦਾ ਹੈ। ਹਾਂ। ਠੀਕ ਹੋ ਗਿਆ। ਅੱਛਾ, ਉੱਥੇ ਪਿੰਡ ਦੇ ਵਿੱਚ ਤੁਹਾਡਾ ਕਿਹੜੀ ਸਾਈਡ ਤੇ ਘਰ ਸੀ? ਸਾਡਾ ਜਿਵੇਂ ਮਤਲਬ ਬਾਹਰ ਹੈ ਨਾ ਇਸੇ ਤਰ੍ਹਾਂ ਹੀ ਚੜ੍ਹਦਾ ਪਾਸਾ ਸੀ ਚੜ੍ਹਦੇ ਪਾਸੇ। ਪਿੰਡ ਦੇ ਚੜ੍ਹਦੇ ਪਾਸੇ। ਤੇ ਸਾਰਾ ਪਿੰਡ ਦਾ ਰਾਹ ਤੇ ਸਾਡੇ ਬੂਹੇ ਦੇ ਅੱਗੋਂ ਦੀ ਲੰਘ। ਅੱਛਾ, ਠੀਕ ਹੋ ਗਿਆ। ਜੱਟ ਵੀ ਤੇ ਸਿੱਖ ਵੀ। ਹਾਂਜੀ। ਤੇ ਜੂੜੇ ਵੀ ਜਮਾਰ ਵੀ ਸਭ ਇਸੇ ਸਾਈਡ ਸਨ, ਵਾਲੀ ਸਾਈਡ। ਠੀਕ ਹੋ ਗਿਆ। ਅਸੀਂ ਸਨ ਦੱਖਣ ਪਾਸੇ। ਅੱਛਾ, ਮੁਸਲਮਾਨੀ ਕੋਠੀ। ਠੀਕ ਹੋ ਗਿਆ। ਇਸ ਤੁਹਾਡਾ ਜਿਹੜਾ ਮਕਾਨ ਸੀ ਉਹ ਨਾਲ ਉਹਦੀ ਕੋਈ ਨਿਸ਼ਾਨੀ ਤੁਹਾਡੇ ਜ਼ਿਹਨ 'ਚ ਹੈ? ਕੋਈ ਬੋਰਡ, ਕੋਈ ਦਰਖਤ, ਕੋਈ ਖੂਹ, ਕੋਈ ਦੁਕਾਨ? ਪਏ ਤੇ ਲੰਘਦੇ ਸਨ ਨਾ। ਅੱਛਾ। ਤੇ ਇਸ ਪਾਸੇ ਸਾਡੇ ਮਕਾਨ ਸਨ। ਤੁਹਾਡੇ ਇਸ ਨਾਲ ਕਿਹਦਾ ਘਰ ਸੀ? ਰਹਿਸ਼ ਸੀ। ਤੇ ਇਸ ਤਰ੍ਹਾਂ ਚਾਚੇ ਦੇ ਛੋਟੇ ਦਾਦਾ ਕੇ ਜਿਹੜੇ ਕੇ ਇਸ ਸਾਈਡ ਸਨ ਤੇ ਸਾਡੇ ਇਸ ਸਾਈਡ ਸਨ। ਤੇ ਚੜ੍ਹਦੇ ਪਾਸੇ ਤੇ ਛੋਟਾ ਦਾਦਾ ਸੀ। ਅੱਛਾ, ਰਾਤ। ਠੀਕ ਹੈ। ਤੁਹਾਡੇ ਘਰ ਦੀ ਨਿਸ਼ਾਨੀ ਕੋਈ ਤੁਹਾਨੂੰ ਯਾਦ ਹੈ? ਨਿਸ਼ਾਨੀ ਦੱਸਣ ਗਿਆ ਹੁਣ। ਨਹੀਂ, ਘਰ ਦੀ ਨਿਸ਼ਾਨੀ ਕੋਈ ਪੱਕੇ ਸਨ ਕੱਚੇ ਸਨ? ਕੱਚੇ ਘਰ ਸਨ। ਉਹ ਕਿੰਨੀ ਕੁ ਜਗ੍ਹਾ ਸੀ ਘਰ ਦੀ ਤਕਰੀਬਨ? ਤੁਹਾਡੀ ਪਿੱਛੇ ਡੰਗਰਾਂ ਦੇ ਵੀ ਕੋਲ ਬਾਹਰ ਸੀ। ਦਰਵਾਜ਼ਾ ਇੱਕ ਸੀ? ਦਰਵਾਜ਼ਾ ਇੱਕ ਸੀ। ਠੀਕ ਹੋ ਗਿਆ। ਤੇ ਅੱਗੇ 2 ਕਮਰੇ ਹਨ। ਅੱਛਾ। ਤੇ ਪਿੱਛੇ ਵੀ ਤੇ ਅੱਗੇ ਵੀ। ਠੀਕ ਹੈ। ਫਿਰ ਵਿਹੜਾ ਸੀ, ਸੇਨ ਸੀ। ਅੱਛਾ, ਇਸ ਤਰ੍ਹਾਂ ਸਹੀ ਹੋ ਗਿਆ। ਤੇ ਇਸ ਸਾਈਡ ਤੇ ਆਪਣਾ ਨਿੰਮ ਵੀ ਸੀ ਤੇ ਪੀਪਲ ਵੀ ਸੀ ਘਰ ਦੇ ਵਿੱਚ ਹੀ? ਪਾਰ ਲੰਘ ਕੇ ਇਸ ਰਾਹ ਦੇ ਪਰਲੇ ਪਾਸੇ ਨਾਮ ਕੀ? ਅੱਛਾ। ਅੱਛਾ, ਇੱਥੇ ਫਿਰ ਛੋਟਾ ਚਾਚਾ ਵੱਖਰਾ ਹੋ ਗਿਆ ਸੀ ਇਸੇ ਬਾੜੇ। ਠੀਕ ਹੋ ਗਿਆ। ਇਸ ਅੱਛਾ, ਤੁਹਾਡੀ ਉੱਥੇ ਪਹਿਲੀ ਪਿੰਡ ਦੇ ਵਿੱਚ ਕਿੰਨੀ ਕੁ ਸੀ ਤੇ ਕਿਹੜੇ ਪਾਸੇ ਸੀ? ਪਾੜ ਵੀ ਸੀ। ਅੱਛਾ, ਮੁਕਲੇ ਵਿਸ਼ਿਆਂ 'ਚ ਸੀ। ਆਹ ਕਿਲਾ ਬੰਦੀ। ਉੱਥੇ ਖੂਹ ਕਿਹੜਾ ਸੀ ਪੈਰ ਵਗਦਾ ਜਿਹੜਾ? ਉਹ ਸਾਡੇ 2 ਹੀ ਸਨ ਗਾਦੀਆਂ ਦੇ। ਅੱਛਾ, ਗਾਦੀਆਂ ਦੇ 2 ਖੂਹ ਸਨ? ਗੋਰੇ ਵਾਲਾ। ਅੱਛਾ। ਤੇ ਉਹ ਦਵਾਜੀ ਦੇ ਨਾਲ ਪਾੜ ਗਿਆ। ਅੱਛਾ। ਉਹ ਸਾਰਾ ਪਿੰਡ ਪਾਣੀ ਭਰ ਗਿਆ। ਠੀਕ ਹੈ। ਅੱਛਾ, ਤੇ ਇੱਕ ਖਾਰਾ ਗੋਆ ਸੀ, ਉਹਦਾ ਪਾਣੀ ਖਾਰਾ ਸੀ। ਅੱਛਾ। ਉਹ ਦਾ ਪਾੜ ਹੋਇਆ ਸੀ। ਠੀਕ ਹੈ। ਇਸ ਤਰ੍ਹਾਂ ਕਰਕੇ ਜਿਵੇਂ ਆਪਣਾ ਕੁੜੀ ਕਰਦਾ। ਅੱਛਾ, ਠੀਕ ਹੈ। ਉਹ ਜਿਹੜੇ ਖੂਹ ਸਨ ਉਹ ਢੱਗਿਆਂ ਦੀ ਜੋਗਾਂ ਦੇ ਨਾਲ ਹੀ ਚੱਲਦੇ ਸਨ? ਜਿਸ ਵੀ ਜਗ੍ਹਾ ਇੱਥੇ ਚੱਲਦੇ। ਸਹੀ ਹੋ ਗਿਆ। ਉੱਥੇ ਨੰਬਰਦਾਰ ਵਗੈਰਾ ਕੌਣ ਸਨ? ਮੁਸਲਮਾਨ ਜਿਹੜੇ ਨੇ ਨਾ
ਜਿਹੜਾ ਨੰਬਰਦਾਰ ਸੀ ਉਹ ਅਬਦੁਲ ਗਨੀ ਸੀ, ਅਬਦੁਲ ਗਨੀ। ਮੁਸਲਮਾਨ ਸੀ। ਉਹ ਵੀ ਇੱਥੇ ਆ ਗਏ ਫਿਰ ਹਿਜਰਤ ਕਰਕੇ। ਹਾਂ ਇੱਥੇ ਆ ਉਹ ਤੁਹਾਡੇ ਚਾਚੇ ਤਾਏ ਅੱਛਾ ਮਤਲਬ ਕਿ ਇੱਧਰ ਹੀ ਆ ਗਏ ਨਾ, ਹਿਜਰਤ ਕਰਕੇ ਆ ਗਏ। ਠੀਕ ਹੋ ਗਿਆ, ਇੱਥੇ ਫੋਟ ਹੋਏ ਨੇ। ਠੀਕ ਹੈ। ਹੋਰ ਕਿਹੜਾ ਨੰਬਰਦਾਰ ਸੀ ਉੱਥੇ? ਉਹ ਹਿੰਦੂ ਸਨ ਜੱਟ। ਉਹਨਾਂ ਦਾ ਨਾਂ ਕੀ ਸੀ? ਉਹ ਗੰਗਾ ਰਾਮ ਨੂੰ ਸਾਦੇ ਦੇ ਤੇ ਲੋਕ ਤੁਹਾਡੀ ਉਮਰ ਦਾ ਸੀ ਉਹ? ਅੱਛਾ ਨੰਬਰਦਾਰ ਵੱਡਾ ਸੀ ਸੱਚ। ਆਹੋ ਵੱਡੇ ਨੇ। ਉਹਦਾ ਨਾਂ ਗੰਗਾ ਰਾਮ ਸੀ। ਆਹੋ ਗੰਗਾ ਰਾਮ ਸਾਦੇ ਨੂੰ ਲੋਕਦਾ ਤੇ ਪੁੱਤਰ ਨਾਲ ਉਹਦੇ ਗੋਕਲ ਤੇ ਸਵੇਰੂ ਤੇ ਇਸ ਤਰ੍ਹਾਂ ਕਰਕੇ। ਹੋਰ ਦੋ ਪੁੱਤਰ, ਹੋਰ ਕਿਹੜਾ ਪੁੱਤਰ ਸੀ? ਪਤਾ ਨਹੀਂ ਇਹ ਦੋ ਯਾਦ ਰਹਿ ਗਏ ਨੇ। ਛੋਟੇ ਵੀ ਸਨ ਆਹ ਠੀਕ ਹੈ। ਤੇ ਮੇਰੇ ਨਾਂ ਲੈਂਦੇ ਰਹਿੰਦੇ ਸਨ। ਉਹ ਦੋ ਹੀ ਭਰਾ ਸਨ ਕਿ ਹੋ ਜ਼ਿਆਦਾ ਸਨ? ਤਿੰਨ ਸਾਡੇ ਇੱਕ ਹੋਰ ਸੀ, ਇਸ ਤਰ੍ਹਾਂ ਨਾਂ ਨਹੀਂ ਹੁੰਦਾ। ਅੱਛਾ। ਤੇ ਸਿੱਖਾਂ ਦੇ ਕੋਈ ਜਿਹੜੇ ਹੈ ਸਨ, ਕੋਈ ਨਾਮ ਯਾਦ ਜੇ? ਸਿੱਖਾਂ ਦੇ ਨਾਂ ਸਰਪਣ ਤੇ ਗੁਰਦਿੱਤਾ ਤੇ- ਗਰਦਿੱਤਾ ਕਹਿੰਦੇ। ਅੱਛਾ, ਸਰਬਨ ਸਿੰਘ ਤੇ ਗੁਰਦਿੱਤਾ ਸਿੰਘ। ਆਹੋ ਅੱਛਾ। ਹੋਰ ਉਹਨਾਂ ਦਾ ਨਾਂ ਕੋਈ ਨਹੀਂ। ਜਿਹੜਾ ਕੋਈ ਤੁਹਾਡੇ ਹਾਣੀ ਸੀ, ਇਹ ਤੁਹਾਡੇ ਹਰ ਉਮਰ, ਤੁਹਾਡੀ ਉਮਰ ਦੇ ਸਨ ਬੇਲੀ? ਉਹਨਾਂ ਚ ਸਾਡੇ ਜਹਾਨੀ ਕੋਈ ਨਹੀਂ ਸੀ ਹੈਗਾ ਤੇ ਹੋਰ ਸਾਡੇ ਦੂਜੇ ਪਿੰਡ ਦੇ ਤੁਹਾਡੀ ਹਾਣੀ ਜਿਹੜਾ ਤੁਹਾਡੀ ਉਮਰ ਦਾ ਸਿੱਖ ਕੋਈ ਜਾਂ ਖੱਤਰੀ ਕੋਈ ਤੁਹਾਡੇ ਯਾਦ ਹੋਵੇ? ਬਾਕੀ ਤੇ ਇੱਥੇ ਆ ਗਏ ਨੇ ਜੀ ਉਹਨਾਂ ਦੇ ਖੱਤਰੀ ਗੱਲ। ਹਾਂ, ਖੱਤਰੀ ਜਿਨ੍ਹਾਂ ਦੇ ਨਾਲ ਤੁਸੀਂ ਖੇਡਦੇ ਰਹੇ ਹੋ। ਖੱਤਰੀ ਵੱਡੇ ਸਨ, ਉਹਨੂੰ ਟਿੱਪੂ ਪਾਣੀ ਕਰਦੇ ਸਨ। ਅੱਛਾ। ਤੇ ਹੀਦਾ ਜਿਹੜਾ ਸੀ ਉਹ ਪੜਾਉਂਦੀ ਦੇ ਥਾਂ ਤੇ ਸਾਡੇ ਪਿੰਡ ਦਾ ਕੰਮ ਕਰਦਾ ਅੱਛਾ, ਸੀ। ਠੀਕ ਹੈ। ਤੇ ਤੁਹਾਡੇ ਪਿੰਡ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਨਹੀਂ ਇੱਥੇ ਹੀ ਲੱਗਦਾ ਸੀ ਕਿੱਥੇ? ਪੜਾਉਂਦੀ ਕੜਾਮੀ ਮੇਲੇ ਦੇ ਅੰਗਣ ਚ ਲੱਗਦਾ ਸੀ। ਭਗਨ ਚ ਮੇਲੇ ਤੇ ਜਾਂਦੇ ਹੁੰਦੇ ਸੀ? ਗਏ ਵੀ ਹਾਂ, ਗਏ ਨਾਲ ਸਿੱਖ ਵੀ ਜਾਂਦੇ ਹੁੰਦੇ ਸਨ? ਸਾਰਾ ਕੁਛ ਹੀ ਖੇਡਦੇ ਕੋਈ ਜਲੇਬੀ ਜਲੂਬੀ, ਕੋਈ ਲੱਡੂ ਪੇੜੇ, ਕੁਝ? ਉਸ ਤਰ੍ਹਾਂ ਦੇ ਲਾਇਆ ਜਿਹੜਾ ਥਾਣਾ ਹੈ ਨਾ ਤੇ ਲਾੜਵਾ ਹਾਂ। ਉੱਥੇ ਜਿਵੇਂ ਵਿਸਾਖੀ ਲੱਗਦੀ ਹੈ ਨਾ ਅੱਛਾ। ਇਹਨਾਂ ਬਾਅਦ ਹਾਂ ਹਾਂ। ਇਸ ਰਾਤ ਦਿਨ ਲੱਗਦਾ ਸੀ। ਮੌਦਾ ਖੂ ਵੇਖਿਆ? ਨਹੀਂ ਇਹ ਨਹੀਂ ਸਾਨੂੰ ਉਦੋਂ ਨਹੀਂ ਸੀ ਚੱਲਦੇ ਹੁੰਦੇ? ਉਹਨੂੰ ਗੱਡੇ ਜਾ ਕੇ ਤੇ ਚੂੜੀ ਫੁੱਟ ਕੇ ਲੈ ਜਾਣੀ ਤੇ ਫਿਰ ਮੇਲਾ ਵੇਖ ਕੇ ਆਉਣਾ ਤੇ ਕਿ ਉਹ ਕਿਹੜਾ ਦੇਸੀ ਇਸਤੇਮਾਲ ਕਰਦੇ ਸੀ ਕਿ ਸੂਫੀ? ਸੂਫੀ ਹੋਈ ਕੋਈ ਨਹੀਂ ਸੀ। ਸੂਫੀ ਹੁਣ ਚੱਲਿਆ ਹੈ ਜਿਹੜੇ ਡਾਟਾ ਆਈ ਸੀ ਦੇਸੀ ਉਦੋਂ ਵੀ ਮਿਲਾਦੇ ਕਿ ਹੋਏਗਾ ਉਹਨੂੰ ਸੀ? ਕੋਕੋ ਜਮ ਸਕਦੇ ਨੇ ਅੱਛਾ। ਬੜੇਵਿਆਂ ਦਾ ਵੜੇਵਿਆਂ ਦਾ। ਅੱਛਾ। ਇਸ ਨੇ ਬਲਕਿ ਦੇਸੀ ਘਿਓ ਹੀ ਚੱਲਦਾ ਸੀ। ਦੇਸੀ ਤੁਸੀਂ ਕਿੰਨਾ ਕੁ ਘਿਓ ਖਾ ਲੈਂਦੇ ਸੀ? ਕਿਉਂ ਤੁਹਾਡੀ ਸਿਹਤ ਨਾਲੋਂ ਲੱਗਦਾ ਹੈ ਕਿ ਤੁਸੀਂ ਘਿਓ ਕਾਫੀ ਖਾਦਾ ਹੈ। ਇਹ ਤੇ ਤੁਹਾਡੇ ਨਾਲ ਦੇ ਬਾਬੇ ਜਿਹੜੇ ਆ ਨਾ, ਉਹ ਤਾਂ ਕਦੇ ਦੇ ਜਿਹੜੇ ਨਾ ਉਹ ਅਗਲੇ ਰੁਝਾਨ ਪਹੁੰਚੇ ਨੇ, ਖੈਰਬਾਦ ਕਹਿ ਗਏ ਨੇ ਕਿ ਉਹ ਖਾਂਦੇ ਰਹੇ ਬਾਬਾ। ਮੈਂ ਹੀ ਪਹੁੰਚ ਗਿਆ। ਤੁਸੀਂ ਕਿੱਥੇ ਪਹੁੰਚੇ ਹੋ? ਮੈਂ ਤੁਸੀਂ ਤੇ ਫਿੱਟ ਫਾਟ ਕੁਆਰੇ ਲੱਗਣ ਦੇ ਹੋ ਜੇ ਆਵਾਜ਼ ਦੇ ਲਿਹਾਜ਼ ਨਾਲ। ਉਹ ਬਾਬਿਆਂ ਦੀ ਤੁਹਾਡੇ ਨਾਲੋਂ ਜਿਹੜੇ ਛੋਟੇ ਤੁਹਾਡੀ ਉਮਰ ਦੇ, ਉਹਨਾਂ ਦੀ ਆਵਾਜ਼ ਵੀ ਲੜਖੜਾਉਂਦੀ, ਲੱਤਾਂ ਵੀ ਇੱਧਰ ਉੱਧਰ ਨੂੰ ਘੁੰਮਦੀਆਂ। ਖੁਰਾਕ ਅੰਦਰ ਗਈ ਹੋਵੇ ਤੇ ਫੇਰ ਹੀ ਆਵਾਜ਼ ਨਿਕਲਦੀ ਹੈ। ਮੇਰੇ ਹਾਲੀ ਜਿਹੜੇ ਨੇ ਨਾ ਹਾਂਜੀ। ਦੂਸਰੇ ਰਹਿ ਗਏ ਨੇ ਕੋਗੇ। ਤੇ ਫੇਰ ਉਹ ਕਿਤੇ ਰਹਿਣ ਕਿੱਥੇ ਦੇਣੇ ਸੀ ਤੁਸੀਂ? ਕਿਸੇ ਨੂੰ ਉਸ ਟਾਈਮ ਕਿਸੇ ਨੂੰ ਖਾਣ ਦਿੱਤੀ ਹੋਵੇ ਚੂਰੀ, ਤੁਸੀਂ ਤੇ ਫੇਰ ਹੀ ਰਹਿੰਦਾ ਨਾ। ਤੇ ਮੇਰੀ ਉਮਰ 85 ਤੋਂ ਵੀ ਲੰਘਦੀ ਹੈ। ਹਾਂ ਨਹੀਂ ਮਾਸ਼ਾਅੱਲਾ ਸਿਹਤ ਵੀ ਠੀਕ। ਇਹ ਸਿਹਤ ਤੁਹਾਨੂੰ ਪਤਾ ਨਾ ਮੇਰੇ ਗੋਡੇ ਫੇਰ ਵੀ ਸਿਹਤ ਠੀਕ ਦੋ ਹੈ। ਆਪਰੇਸ਼ਨ ਮੇਰੇ ਹੋ ਗਏ ਹੱਡੀ ਦੇ ਤੇ ਗੁੱਡੇ ਦਾ। ਅੱਛਾ, ਅੱਲਾਹ ਤਾਲਾ ਰਹਿਮਤ ਕਰੇ। ਅੱਲਾਹ ਤੇ ਮਿਹਰਬਾਨੀ ਸਾਲ ਬਾਅਦ ਮਾਂ ਫੌਤ ਹੋ ਗਈ ਸੀ ਅੱਲਾਹ ਮਿਹਰਬਾਨੀ। ਤੇ ਜੋ ਬਸ ਜ਼ਿੰਦਗੀ ਇਸ ਤਰ੍ਹਾਂ ਹੀ ਲੱਗੀ ਤੇ ਹਿੰਦੁਸਤਾਨ ਅੰਬਾਲੇ ਟੁਰੇ ਆ। ਅੱਛਾ, ਉਹ ਬਾਅਦ ਚ ਪੁੱਛਨੇ ਆ ਤੁਹਾਡੇ। ਉੱਥੇ ਹੋਰ ਕੋਈ ਦੁਕਾਨ ਜਿੱਥੋਂ ਸੌਦਾ ਵਗੈਰਾ ਲੈਣ ਜਾਂਦੇ ਸੀ, ਕਿਸੇ ਖੱਤਰੀ ਦੀ ਤਾਂ ਜਾਂ ਸਿੱਖ ਦੀ? ਕੋਈ ਨਾਮ ਯਾਦ? ਖਤਰੀ ਨਹੀਂ ਸਨ। ਅੱਛਾ, ਉਹ ਨਾਮ ਯਾਦ ਹੈ ਕਿਸੇ ਦਾ? ਟਿੱਕੂ ਬਾਣੀਆਂ ਟਿੱਕੂ ਬਾਣੀਆ ਉਹਦੀ ਦੁਕਾਨ ਸੀ। ਆ ਦੇ ਕੇ ਦੇਗੀ ਇੱਕ ਕਿਹਦੀ? ਇਸਦਾ ਬਾਣੀਆਂ। ਕਿਰਦਾ ਬਾਣੀਆ। ਸਹੀ ਹੋ ਗਿਆ। ਜਿਸ ਟਾਈਮ ਤੁਸੀਂ ਉੱਥੋਂ ਨਿਕਲੇ ਹੋ ਇੰਡੀਆ ਤੋਂ, ਤੇ ਤੁਹਾਨੂੰ ਕਿੰਨੇ ਦਿਨ ਪਹਿਲੇ ਪਤਾ ਚੱਲਿਆ? ਹਮਲੇ ਤੇ ਜਿਹੜੇ ਕੋਈ ਹੁੰਦੇ ਰਹੇ ਦੂਸਰੇ ਪਿੰਡਾਂ 'ਚ। ਤੁਹਾਨੂੰ ਪਹਿਲੇ ਕਿੰਨੇ ਦਿਨ ਪਹਿਲੇ ਪਤਾ ਚੱਲਿਆ? ਪਤਾ ਤੇ ਲੱਗ ਗਿਆ ਚੇਤੇ ਵਿੱਚ ਅੱਛਾ, ਇਹ ਪਾਕਿਸਤਾਨ ਬਣ ਗਿਆ। ਠੀਕ ਹੈ। ਕਿੰਨੇ ਦਿਨ ਪਹਿਲੇ ਫਿਰ ਤੁਸੀਂ ਉੱਥੋਂ ਨਿਕਲੇ? ਅਸੀਂ ਹਾਂਜੀ। 14 ਅਗਸਤ ਸਾਲ 1947 ਉੱਥੋਂ 14 ਨੂੰ ਨਿਕਲੇ ਸੀ ਤੁਸੀਂ? 14 ਅਗਸਤ ਉਦੋਂ ਝੰਡਾ ਲਹਿਰਾਇਆ ਸੀ ਪਾਕਿਸਤਾਨ ਦੇ। ਪਾਕਿਸਤਾਨ ਦਾ ਝੰਡਾ ਤੁਸੀਂ ਉੱਥੇ ਲਹਿਰਾਇਆ ਸੀ ਆਹੋ ਆਪਣੇ ਇੰਡੀਆ 'ਚ? ਅੱਛਾ, ਇਹ ਫਿਰ ਕਿਧਰ ਅੱਲਾਹ ਤੁੱਲਾ ਹੋਇਆ ਨਾ, ਇਹ ਤਾਂ ਸਾਰੀ ਦੁਨੀਆ ਤੋਂ ਹੋ ਗਿਆ ਸੀ। ਹਾਂਜੀ। ਤੇ ਫਿਰ ਸਾਡੇ ਪਿੰਡ ਦੇ ਜਿਹੜੇ ਨਾਲ
ਉਹਨਾਂ ਦੇ ਵਿੱਚੋਂ ਸੀ ਮੁਸਲਮਾਨ ਹੋਏ ਆ ਜੱਟਾਂ ਹਾਂਜੀ ਹਾਂਜੀ ਤੀਸਰੀ ਪੱਤੀ ਅੱਛਾ ਤੇ ਉਹ ਆਖਣ ਲੱਗੇ ਭਾਈ ਤੁਹਾਡੇ ਪਿੰਡ ਵੀ ਮੁਸਲਮਾਨ ਆ ਕਹਿੰਦਾ ਭਾਈ ਉਹ ਸਾਡੇ ਵਿੱਚੋਂ ਨੇ ਅਸੀਂ ਜੇ ਕਰਾਂਗੇ ਤੇ ਆਪੇ ਕਰਾਂਗੇ ਅੱਛਾ ਅੱਛਾ ਰਾਤ ਨੂੰ ਫਿਰ ਬਾਹਰ ਦੇਣ ਲੱਗ ਪਏ ਕੋਈ ਇਸੇ ਤਰ੍ਹਾਂ ਆ ਗੱਲ ਤੇ ਆਪਾਂ ਮਗਰੋਂ ਫਿਰ ਇਹ ਟੋਟੀ ਛੋਟੀ ਮਿਲਦੀ ਪੜਾਪੀ ਖੇੜੀ ਤੇਰਾ ਤੋਰਾ ਸੀ ਜੋ ਫਿਰ ਨਿਕਲੇ ਸੋਹਣਾ ਸੀ ਵੱਡਾ ਪਿੰਡ ਤੇ ਸੜਕ ਵੀ ਲੱਗਦੀ ਸੀ ਸਟੇਸ਼ਨ ਵੀ ਲੱਗਦਾ ਸੀ ਇਹ ਸਾਰੇ ਇਕੱਠੇ ਹੋ ਗਏ ਫਿਰ ਤੇਰਾ ਤੋਰਾ ਸੀ ਅੱਛਾ ਇਹ ਫਿਰ ਸਵੇਰੇ ਪਤਾ ਕੀਤਾ ਲੱਗਾ ਵੀ ਇਹ ਗੱਲ ਤੇ ਆਪਾਂ ਤੇ ਜੱਟ ਵੀ ਆ ਗਏ ਹਿੰਦੂ ਹਾਂਜੀ ਭਾਈ ਜੀ ਨੂੰ ਬੁੱਧੀ ਚ ਕਰ ਫੜਾ ਵੀ ਅੱਛਾ ਉਹਨਾਂ ਨੇ ਕਿਹਾ ਇਕੱਠੇ ਹੋ ਜਾਓ ਤੇ ਜਾ ਕੇ ਵੇਖਿਆ ਕਾਫੀ ਜਿੰਦਰੇ ਬੱਚੇ ਅੱਛਾ ਅਸੀਂ ਡੰਗਰ ਲੈ ਕੇ ਬੰਦੇ ਗਏ ਆ ਬੱਕਰੀਆਂ ਵੀ ਜਾ ਕੇ ਡੰਗਰ ਵੀ ਸੀ ਤੇ ਜਿੱਥੇ ਖਲਾ ਹੈ ਜਾ ਕੇ ਨਾਲਾ ਸੀ ਜਿਵੇਂ ਸੀ ਨਾਲਾ ਤੇ ਇਸ ਤਰ੍ਹਾਂ ਉੱਥੋਂ ਫਿਰ ਅਸੀਂ ਵਿੱਚੇ ਹਿੰਦੂਆਂ ਦੇ ਵਿੱਚੇ ਸਾਡੇ ਮਗਰੋਂ ਫਿਰ ਸਣੇ ਪੱਲੀ ਬੱਚੇ ਜਿਨ੍ਹਾਂ ਦੀਆਂ ਲਾਲਾ ਚਲੋ ਬਈ ਚਲੋ ਡੰਗਰ ਦੇ ਉੱਤੇ ਛੱਡੇ ਆਸ਼ੇ ਛੱਡੀ ਤੇ ਜਾ ਸੋਹਣੇ ਅਸੀਂ ਬੜੇ ਅਸੀਂ ਕੀ ਕਰ ਇਹ ਕੰਮ ਉੱਥੇ ਉਹ ਢੋਲਣ ਬੈਠੇ ਜੋ ਪਿੰਡ ਦਾ ਵੀ ਪੂਰੀ ਮਾਰ ਉਹ ਖੋਤੀ ਸੀ ਤੇ ਉਹਨੇ ਫਿਰ ਤੋਂ ਤੇਰਾ ਬੱਚੜੀ ਸੀ ਤੋਂ ਜਿਹੜੀ ਦੁਬਾਰੇ ਤੇ ਉਹ ਕਿਹਦੇ ਸ਼ਿਕਾਇਤ ਕੀਤੀ ਤੇਰੇ ਕੋਲ ਅਸਲਾ ਫਲਾਣੀ ਉਹ ਦੂ ਪੂਰੇ ਬਹੁਤ ਨੇ ਸਾੜੇਦਾਰ ਭਾਜੀ ਬਦਲ ਲਗਾ ਤੇ ਉਹਨੇ ਆਪਣਾ ਮਾਰ ਕੇ ਪਿੰਡਾ ਬੋਲੇ ਉਹਨੇ ਜਾ ਕੇ ਪਕੜ ਕੀਤੀ ਇਹ ਸਿਸਟਮ ਜੋ ਗਰਦ ਆਈ ਜੋ ਗਰਦ ਦੀ ਪੁਲਿਸ ਪੈਂਦੀ ਹੈ ਛਾਪਿਆਂ ਤੇ ਹਾਂ ਤੇ ਇਸ ਰਾਤ ਦਿਨ ਫਿਰ ਉਹਦੀ ਦੇ ਉੱਤੇ ਜਿਹੜਾ ਦੇ ਰਿਹਾ ਸਹੀ ਫਿਰ ਐਂਡ ਤੇ ਤੁਸੀਂ ਜੇ ਬਾਰਡਰ ਕਿੱਥੋਂ ਕ੍ਰਾਸ ਕੀਤਾ ਬਾਰਡਰ ਤੇ ਆਣ ਕੇ ਹੋਇਆ ਹੈ ਆਪਣਾ ਕਸੂਰ ਸਾਰੇ ਜੀ ਖੈਰ ਖਰੀਅਤ ਨਾਲ ਆ ਗਏ ਕਿ ਰਸਤੇ ਕੋਈ ਰਹਿਤ ਨਹੀਂ ਗਿਆ ਪਿੰਡ ਦਾ ਜੀ ਨਹੀਂ ਅਸੀਂ ਫਿਰ ਉਹ ਸਾਡਾ ਇੱਥੋਂ ਨਾ ਇਹ ਸੋਨੇ ਚੋਂ ਫਿਰ ਉਹਨੂੰ ਫਿਰ ਖਾ ਲਿਆ ਬਾਹਰ ਨਿਕਲੋ ਫਿਰ ਰਾਤ ਨੂੰ ਸਾਢੇ ਰਾਤ ਨੂੰ ਫਿਰ ਉਹਦਾ ਫਲੀ ਚੜਾਈ ਤੇ 2-3 ਬੰਦੇ ਵੀ ਮਰੇ ਉਹ ਤੋਂ ਗਲੀ ਚ ਵੀ ਕੋਨੇ ਨਹੀਂ ਕੋਨੇ ਤੁਹਾਨੂੰ ਮੋਟੀ ਦਾ ਤੇਲ ਪਾ ਕੇ ਜਾ ਕੇ ਲਾਉਣਾ ਅੱਛਾ ਫਿਰ ਬਾਰਸ਼ਾਂ ਦੇ ਜੋ ਬਾਰਿਸ਼ ਹੋਣ ਲੱਗੀ ਤੇ ਇਹਨੇ ਹੁੰਦੇ ਉਹ ਸ਼ਰਗ ਦੇ ਉੱਤੇ ਔਰ ਪੇਸ਼ੀ ਟੀਕਰ ਤੇ ਮੇਰੇ ਨੂੰ ਉਹਨੂੰ ਫਿਰ ਮਾਰਨ ਲੱਗੇ ਨਹੀਂ ਫਰੂ ਆਹੋ ਅੱਛਾ ਪਤਾ ਨਹੀਂ ਕੀ ਹੋਇਆ ਕਿ ਫੇਰ ਪਿਆ ਤੇ ਉਹਨਾਂ ਨੂੰ ਦੇਖਿਆ ਲੈ ਤੇ ਮੋਰ ਵੱਡਾ ਅਫਸਰ ਤੁਹਾਡਾ ਖਾਣਾ ਖਰਾਬ ਹੋ ਤੇ ਗੋਲੀ ਦੇ ਨਾਲ ਇਹ ਕੀ ਕੀਤਾ ਜਿਹਨੇ ਸਾਰਾ ਮੁਕਾਬਲਾ ਕੀਤਾ ਪੁਲਿਸ ਦਾ ਤੇ ਇਹ ਨਹੀਂ ਗਾਰਡ ਦਾ ਇਹ ਗੋਲੀ ਦੇ ਲਾਇਕ ਸੀ ਅਸਲੀ ਦਾ ਕੋਈ ਵਾਰਡ ਅੱਛਾ ਜਿਸ ਟਾਈਮ ਤੁਸੀਂ ਉੱਥੋਂ ਉਹ ਜੀ ਉਦੋਂ ਹੀ ਚਾਲੂ ਕਰ ਦਿੱਤੀ ਸਹੀ ਇੱਥੇ ਹੀ ਆਣ ਕੇ ਫਿਰ ਕਿਤੇ ਰਿਹਾ ਹੋਣਾ ਪਾਕਿਸਤਾਨ ਅੱਛਾ ਫਿਰ ਉਹ ਛੱਡ ਦਿੱਤਾ ਉਹਨਾਂ ਨੂੰ ਛੋੜ ਗਿਆ ਤੇ ਬਾਅਦ ਜਦੋਂ ਜਿਹੜਾ ਉਹਦੀ ਚੱਲੀ ਹੈ ਫਿਰ ਪਾਕਿਸਤਾਨ ਕਰ ਦਿੱਤੀ ਚਾਲੀ ਕੀ ਤਬਦੀਲੀ ਨਹੀਂ ਦਿੱਤਾ ਤੋੜ ਦਿੱਤਾ ਬਸ ਉਹ ਚਾਲੇ ਕਰੋ ਇੱਥੇ ਹੀ ਆਣ ਕੇ ਕਰ ਨਹੀਂ ਤਾਂ ਦਿੱਤੀ ਜੀ ਕਹਿ ਅੱਛਾ ਠੀਕ ਹੈ ਅਸੀਂ ਤੇ ਫਿਰ ਸਾਡੇ ਤੇ ਫਿਰ ਇਹਨੇ ਜੋ ਚੁੱਕਿਆ ਦਾ ਫਿਰ ਟਰੱਕ ਵਿੱਚ ਪਾ ਕੇ ਤੇ ਫਿਰ ਜਿਵੇਂ ਕੰਮ ਹੋ ਗਿਆ ਸਟੇਸ਼ਨ ਤੇ ਗਰਾਊਂਡ ਦੇ ਇਸ ਰੋਡ ਤੇ ਫਿਰ ਪੰਪ ਲਾਇਆ ਉੱਥੇ ਅਸੀਂ ਰਹੇ 19 ਦਿਨ 19 ਦਿਨ ਹੀ ਬਾਰਿਸ਼ ਹੁੰਦੀ ਰਹੀ ਠੀਕ ਕਿਹੜੀ ਜਗ੍ਹਾ ਫਿਰ ਉਹ ਟਿਪਲੀ ਚੌਕ ਸੀ ਉਥੇ ਇੰਡੀਆ ਦੇ ਵਿੱਚ ਹਾਂ ਅੱਛਾ ਠੀਕ ਹੋ ਗਿਆ ਇਹ ਸੜਕ ਹੁੰਦੀ ਹੈ ਕੰਮ ਹੋ ਗਿਆ ਇਹ ਉੱਥੇ ਅੱਛਾ ਠੀਕ ਇਹ ਕੰਮ ਹੋ ਗਿਆ ਸਹੀ ਇਹ ਮੇਰਾ ਹਾਲ ਸਿਆਲਕੋਟ ਤੋਂ ਜਸਨਾ ਤੋਂ ਜਿਹੜੀ ਨਿਕਲਦੀ ਹੈ ਸਿੱਧੀ ਉਹ ਇਧਰੋਂ ਫਿਰ ਦਸਕੀ ਵੱਲੋਂ ਹੋ ਕੇ ਫਿਰ ਇਧਰ ਨੂੰ ਇਹ ਹੋ ਨਹੀਂ ਗਏ ਹਾਂ ਇਹ ਸੜਕ ਜਿਹੜੀ ਇਹ ਕਲਕੱਤੇ ਹੁੰਦੀ ਹੈ ਕੰਮ ਹੋ ਗਿਆ ਨਹੀਂ ਕੰਮ ਹੋ ਗਈ ਤੇ ਕੋਈ ਪਿੱਛੋਂ ਵੀ ਤੇ ਕਿਸੇ ਪਾਸੇ ਹੁੰਦੀ ਪਿੱਛੋਂ ਹੈ ਆਉਂਦੀ ਹੈ ਇੰਡੀਆ ਦੇ ਕੋਲ ਗੱਤੋਂ ਮੈਂ ਤੇ ਸਾਰਾ ਦੱਸਣਾ ਵਾ ਇਹ ਸ਼ੇਰ ਸੂਈ ਨੇ ਕੱਢੀ ਇਹ ਤੇ ਹਾਂ ਹਾਂ ਬਿਲਕੁਲ ਇਸ ਤਰ੍ਹਾਂ ਹੀ, ਠੀਕ ਅੱਛਾ ਜਿਸ ਟਾਈਮ ਤੁਸੀਂ ਉਧਰੋਂ ਆਏ ਹੋ ਤੇ ਇੱਥੇ ਜਿਹੜਾ ਪਾਕਿਸਤਾਨ ਦੀ ਸਰਹੱਦ ਜਿਸ ਟਾਈਮ ਦਰਿਆ ਕ੍ਰਾਸ ਕੀਤਾ ਕਸੂਰ ਤੋਂ ਤੁਸੀਂ ਕੀਤਾ ਆਹ ਫਿਰ ਕਿਹੜੇ ਪਿੰਡ ਦੇ ਰਸਤੇ ਦੇ ਵਿੱਚ ਰਹੇ ਕਸੂਰ ਅਸੀਂ ਆਣ ਕੇ ਫਿਰ ਚੁਗੁਰਜੀ ਰਹੇ ਆ ਚੁਬੁਰ ਜੀ ਤੋਂ ਬਾਅਦ ਚੁਗੁਰਜੀ ਵਾਲੇ ਬਾਰਡਰ ਵਾਲੇ ਵੀ ਆਏ ਤੁਹਾਨੂੰ ਭਰੇ ਭਰਾਏ ਕਾਰ ਸੀ ਤੋਂ ਫਲਾਣੀ ਚਿਗੜੀ ਉੱਥੋਂ ਚੇਲੀ ਸੀ ਤੇ ਗਲੀ ਨਵਾਜ਼ ਸੀ ਉਹ ਫਿਰ ਨਾ ਪਾ ਜਦੋਂ ਇਹ ਸੰਗਲ ਪਾਰ ਪਹਿਲਾਂ ਬਾਅਦ ਗੰਜੀ ਤੇ ਨੀਲੀ ਮੇਰੇ ਨੇ ਅੰਗਰੇਜ਼ਾਂ ਸਰਬੋਤ ਦਾ ਬਾਅਦ ਵਿੱਚ
ਬਿਲਕੁਲ ਠੀਕ ਹੈ ਇਸ ਤਰ੍ਹਾਂ ਸਹੀ ਤੇ ਅੱਛਾ ਇਹ ਤਾਂ ਕਹਾ ਗੜਾ ਪੈਣਾ ਹੀ ਪੈਣਾ ਹੈ ਤੇ ਅਸੀਂ ਤੇ ਇਹਨੂੰ ਕਿਰਾਡੇ ਦੇਵਾਂਗੇ। ਠੀਕ ਹੈ ਅੱਛਾ ਉੱਥੇ ਇੰਡੀਆ ਦੇ ਵਿੱਚ ਤੁਹਾਡੇ ਖਾਨਦਾਨ ਦਾ ਬਰਾਦਰੀ ਦਾ ਕੋਈ ਜੀਤ ਨਹੀਂ ਰਹਿ ਗਿਆ ਕਾਫਲੇ ਤੋਂ ਵਿਛੜ ਗਿਆ ਹੋਵੇ ਜਾਂ ਕਹਿੰਦਾ ਹੋਵੇ ਮੈਂ ਨਹੀਂ ਇਹ ਜਾਣਾ ਤੁਸੀਂ ਜਾਓ ਤਾਂ ਮੈਂ ਠਹਿਰ ਕੇ ਆ ਜਾਵਾਂਗਾ ਉਹ ਸਾਡਾ ਦਾਦਾ ਹੀ ਰਹਿ ਗਿਆ ਸੀ ਤੇ ਉਹ ਉੱਥੇ ਹੀ ਮਰਿਆ ਫਿਰ ਹਿੰਦੁਸਤਾਨ ਉਹ ਆਪਣੀ ਮਰਜ਼ੀ ਨਾਲ ਹੀ ਰਹਿ ਗਏ ਸਨ ਆਪਣੀ ਮਰਜ਼ੀ ਨਾਲ ਰਹਿ ਗਿਆ ਸੀ। ਇਕੱਲਾ ਹੀ ਰਹਿ ਗਿਆ ਸੀ ਉਤਰੀਆ ਉਹਦਾ ਆ ਗਿਆ ਸੀ ਉਹਨੇ 10 ਕਿਲੋ ਸਾਡੇ ਬੰਦੇ ਘਰ ਗਿਆ ਸੀ ਨਹੀਂ ਉਹ ਆਪ ਇਕੱਲਾ ਰਹਿ ਗਿਆ ਸੀ ਇਕੱਲਾ ਹੀ ਰਹਿ ਗਿਆ। ਠੀਕ ਹੋ ਫਿਰ ਗਿਆ ਉਹ ਆੜਤੀ ਸੀ ਸਾਡਾ ਥਾਣੇ ਜਿੱਥੇ ਲਾੜਵਾ ਉਹਦੇ ਕੋਲ ਟੁਰ ਗਿਆ ਉਹਨੇ ਫਿਰ ਮੁਸਲਮਾਨ ਦੀ ਕਰਾ ਦਿੱਤੀ ਅੱਛਾ ਇਸ ਨੂੰ ਤਾਂ ਉੱਥੇ ਹੀ ਮਰਿਆ ਫਿਰ ਉਹਦਾ ਸਰਕਾਰੀ ਬਰਾਬਰ ਨਹੀਂ। ਸਹੀ ਹੋ ਗਿਆ ਅੱਛਾ ਤੇ ਇਹਦੇ ਵਿੱਚ ਜਿਸ ਟਾਈਮ ਕਾਫਲਾ ਤੁਹਾਡਾ ਚੱਲਿਆ ਤੁਹਾਡੇ ਪਿੰਡ ਦੇ ਜੀ ਚੱਲੇ ਕੋਈ ਰਸਤੇ 'ਚ ਸ਼ਹੀਦ ਤਾਂ ਨਹੀਂ ਹੋਇਆ ਖੈਰੋਫੀਅਤ ਨਾਲ ਹੀ ਸਾਰੇ ਜੀ ਆ ਗਏ ਵੀ ਮਰਦੇ ਖਪਦੇ ਰਹੇ ਨੇ ਉਸ ਵੇਲੇ ਦਬਦੇ ਰਹੇ ਆ ਤੇ ਟੁੱਟਦੇ ਰਹੇ ਤੇ ਨਹੀਂ ਤੁਹਾਡੇ ਖਾਨਦਾਨ ਦੀ ਤੁਹਾਡਾ ਜਿਹੜਾ ਪਿੰਡ ਦੇ ਇਹਦੀ ਮੈਂ ਗੱਲ ਇੱਥੇ ਆਣ ਕੇ ਫਿਰ ਦੀ ਨਹੀਂ, ਇੱਥੇ ਦੀ ਗੱਲ ਨਾ ਛੱਡੋ ਪਿੱਛੇ ਦੀ ਗੱਲ ਪਿੱਛੇ ਕੋਈ ਨਹੀਂ ਪਿੱਛੇ ਕੋਈ ਨਹੀਂ ਹੋ ਗਿਆ ਚਲੋ ਅੱਲਾ ਖੈਰੋਫੀਅਤ ਆ ਰੱਖੇ ਖੜਕੀ ਬੈਠੇ ਨੇ ਉਸ ਪਿੰਡ ਦੇ ਇਹਨਾਂ ਦੇ ਮਾਰ ਕਾੜ ਹੋਈ ਸੀ ਅੱਛਾ ਤੇ ਜਾ ਕਿਲੇ ਬੈਠੇ ਕਿਲਾ ਕਿਹੜਾ ਆ ਕਿਲੇ ਰਾਸਤੇ ਕਿਲਾ ਰਾਸ ਠੀਕ ਹੋ ਇਹ ਇਹਨਾਂ ਦੇ ਧਾਰ ਜਿਹੜੀ ਚੰਗੀ ਬਣੀ ਹਾਂ ਸਹੀ ਹੈ ਇਸ ਤਰ੍ਹਾਂ ਠੀਕ ਹੋ ਗਿਆ ਤੇ ਉਹ ਜਿੰਨੀ ਜ਼ਮੀਨ ਉਧਰੋਂ ਆਈ ਫਿਰ ਉਨੀ ਇੱਥੇ ਮਿਲ ਗਈ ਤੁਹਾਨੂੰ ਅੱਧੋ ਅੱਧ ਮਿਲੀ ਅੱਧੋ ਅੱਧ ਮਿਲ ਗਈ ਸਹੀ। ਸਾਡਾ ਇੱਥੇ ਤੇ ਨਾਰੀ ਹੋਈ ਨਾ ਹਾਂਜੀ ਤੇ ਸਾਡਾ ਤੇ ਫੂਲ ਚਾਹੀ ਸਕਦੇ ਹਨ ਤੇ ਕੁਰਾਨ ਹਾਂਜੀ ਹਾਂਜੀ ਇਸ ਤਰ੍ਹਾਂ ਠੀਕ ਹੈ। ਤੇ ਇਹ ਸਭ ਇੱਥੇ ਹੁਣ ਜਿਹੜਾ ਪਿੰਡ ਆ ਅਸੀਂ ਇੱਥੇ ਬੈਠੇ ਆ ਇਹਦਾ ਨਾਮ ਹੈਗਾ ਘੋਗਾ ਇਹ ਜਿਹੜਾ ਘੋਗਾ ਸਿੰਘ ਸੀ ਇਹ ਸਿੱਖ ਦੇ ਨਾਮ ਘੋਗੇ ਦੇ ਨਾਲ ਬਣਿਆ ਪਿੰਡ ਹੈ ਹਾਂ ਠੀਕ ਹੋ ਗਿਆ इसकी लाद 7 पिंड ने ਅੱਛਾ मधुचरपुर दासिया किला रासे लियाला ते कोली ते खरक ते कोगा ये लाद ਇਹਦੀ ਗੋਗੇ ਜੀ ਸਰ ਅੱਛਾ ਇਹ ਘੋਗਾ ਆਪ ਜਿੰਦਾ ਸੀ ਜਿਸ ਤਰ੍ਹਾਂ ਪਾਕਿਸਤਾਨ ਦੇ ਇਸ ਇਸ ਤੋਂ ਪਹਿਲੇ ਦਾ ਕਿਤੇ ਤੁਰ ਗਿਆ ਹੈ ਇਹ ਵੀ ਕਸ਼ਮੀਰੀ ਚੋਂ ਆਏ ਨੇ ਸਿੱਖ ਜੀ ਘੋਗੇ ਨਾਥ ਸਿੰਘ ਦੀ ਇੱਥੇ ਕੋਈ ਯਾਦਗਾਰ ਬਣੀ ਹੈ ਕੋਈ ਇਹਦੇ ਨਾਮ ਦਾ ਕੋਈ ਮੰਦਿਰ ਜਾਂ ਕੋਈ ਤਖਤੀ ਕਿਸੇ ਜਗ੍ਹਾ ਅੰਦਰ ਤੇ ਹੀ ਸੀ ਤੇ ਉਹ ਡੈਡ ਹੋ ਨਹੀਂ ਕੋਈ ਤਖਤੀ ਹੈ ਜੇ ਕਿਸੇ ਜਗ੍ਹਾ ਤੇ ਕਈਆਂ ਨੇ ਸੰਭਾਲ ਕੇ ਰੱਖੀ ਹੈ ਨਾ ਕਿ ਜੀ ਆ ਫਲਾਣੇ ਨੇ ਬਣਾਇਆ ਸੀ ਤੇ ਇਹਦੀ ਮੰਦਰ ਜੀ ਆ ਪਰ ਜਿੱਥੇ ਬਾਦੀ ਪਰ ਹੂੰ, ਆ ਉੱਥੇ ਹੀ ਨੇ ਸਰ ਹੂੰ। ਗੁਰਦੁਆਰਾ ਹਾਂ। ਤੇ ਜਾਂ ਮਧੂ ਚੱਕ ਸੀ ਉਹ ਵੀ ਟਹਿ ਗਿਆ ਮਜੂ ਚਾਕਾ ਦਾ ਵੀ ਖਤਮ ਹੋ ਗਿਆ ਮਤਲਬ ਲੰਘੇ ਪਾਸੇ ਬਾਹਰ ਵਾਰ ਸੀ ਅੱਛਾ ਜਿਹਦਾ ਦੁਕਾਨ ਜਾ ਰੱਖੀ ਇਹ ਨਾ ਸਿੱਖਾਂ ਦੀ ਇਹ ਮਸੀਤਾਂ ਸਨ ਅੱਛਾ ਜਿਸ ਟਾਈਮ ਇਕੱਠੇ ਰਹੇ ਹੋ ਉੱਥੇ ਸਿੱਖ ਵੀ ਸਨ ਹਿੰਦੂ ਸਨ ਮੇਲ ਵਰਤਾਅ ਕਿਸ ਤਰ੍ਹਾਂ ਦਾ ਸੀ ਇਸੇ ਤਰ੍ਹਾਂ ਹੀ ਜੇ ਕਿਸੇ ਆਪਣੇ ਖਾਨਦਾਨ ਦਾ ਜਿਸ ਤਰ੍ਹਾਂ ਮੇਲ ਵਰਤਾਅ ਹੁੰਦਾ ਹੈ ਉਹ ਪਿੰਡ ਚ ਭਾਜੀ ਵਾਸਤੇ ਲੱਡੂਆਂ ਦੀ ਜਿਹੜੀ ਸੀ ਨਾ ਮਠਿਆਈ ਉਹ ਆਪਣੇ ਹੱਥਾਂ ਨਾਲ ਬਣਾ ਕੇ ਧਰ ਕੇ ਜੰਦਰਾ ਮਾਰ ਕੇ ਫਿਰ ਉਹੀ ਵਰਤਾਉਂਦੇ ਨੇ ਉੱਪਰ ਨਹੀਂ ਕਰਦਾ ਸਹੀ ਹੋ ਗਿਆ ਉਂਝ ਮਤਲਬ ਕੋਈ ਪਿੰਡ ਦੇ ਵਿੱਚ ਕਿਸੇ ਨਾਲ ਕੋਈ ਲੜਾਈ ਜਿਹੜਾ ਅੱਜ ਮਾਹੌਲ ਬਣਿਆ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਨਹੀਂ ਉਸ ਤਰ੍ਹਾਂ ਨਹੀਂ ਉਦੋਂ ਪਿਆਰ ਸੀ ਸਾਂਝ ਸੀ ਇੱਕ ਦੂਸਰੇ ਦੇ ਨਾਲ ਇੱਜ਼ਤ ਦੇ ਸਾਥੀ ਸੀ ਸਹੀ ਗੱਲ ਇੱਜ਼ਤ ਦੇ ਸਾਥੀ ਠੀਕ ਹੋ ਗਿਆ ਅੱਛਾ ਹੁਣ ਤੁਹਾਨੂੰ ਤੇ ਦਿਲ ਕਰਦਾ ਤੁਹਾਡਾ ਆਪਣਾ ਬੂਆ ਚੰਨਾ ਵੇਖਣ ਨੂੰ ਤੇ ਅਗਰ ਉਹ ਆਪਾਂ ਘਾਟ ਉਥੇ ਵੀ ਕੀ ਪਤਾ ਨਵੇਂ ਮਕਾਨ ਬਣਾ ਇਹਨਾਂ ਨੂੰ ਛੱਡੇ ਸਾਰੇ ਨੂੰ ਸੁਣਾਉਣਾ ਉਹਨੇ ਛੋਟੇ ਨਹੀਂ ਅੱਛਾ ਅੱਛਾ ਚੱਲ ਅਗੇ ਚੱਲ ਗਏ ਚੜ੍ਹਦੇ ਪੰਜਾਬ 'ਚ ਜਿਹੜੇ ਸਾਡੇ ਭਰਾ ਆਉਂਦੇ ਨੇ ਤੇ ਉਹਨਾਂ ਅੱਗੇ ਰਿਕੁਐਸਟ ਹੈ ਕਿ ਜਿਸ ਤਰ੍ਹਾਂ ਸਾਡੀ ਵੀਡੀਓ ਦੇਖਣ ਤੇ ਉਹ ਜਿਹੜਾ ਨਾ ਇਹਨਾਂ ਦਾ ਬਜ਼ੁਰਗਾਂ ਦਾ ਪਿੰਡ ਘਰ ਉਹ ਨਿਸ਼ਾਨੀਆਂ ਜਿਹੜੀਆਂ ਦੱਸੀਆਂ ਗਈਆਂ ਨੇ ਉਹ ਇਹਨਾਂ ਨੂੰ ਦਿਖਾ ਦੇਣ ਤੇ ਜਿਹੜੇ ਇਹਨਾਂ ਦੇ ਆਉਣ ਦੇ ਜਾਂ ਇਹਨਾਂ ਨੇ ਨਾਮ ਜਿਨ੍ਹਾਂ ਦੇ ਲਏ ਨੇ ਆਪਣੇ ਬੇਲੀਆਂ ਦੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਵਕਤ ਗੁਜ਼ਾਰਿਆ ਪਿੰਡ 'ਚ ਰਹਿੰਦੇ ਰਹੇ ਨੇ ਤੇ ਉਹਨਾਂ ਦੇ ਨਾਲ ਜਿਹੜਾ ਨਾ ਕੋਈ ਸਬਬ ਬਣਾ ਦਿਓ ਉਹਨਾਂ ਦੇ ਨਾਲ ਮੁਲਾਕਾਤ ਹੋ ਸਕੇ